ਬਾਬਾ ਕੁਝ ਸਕੂਲ ਦਾ ਗੇੜਾ ਗੂੜਾ ਵੀ ਲਾਇਆ ਸੀ ਕਿ ਐਵੇਂ ਸੁੱਕੇ ਅੰਬਰ ਹੀ ਇਧਰ ਨੂੰ ਆ ਗਏ ਆ? ਸਕੂਲ ਦਾ ਬਸ ਜਾਣਾ ਉਹਨੇ ਕੀਤਾ ਸਮਝ ਲੈ। ਅੱਛਾ, ਐਵੇਂ 2-4 ਦਿਨ ਹੀ ਐਵੇਂ ਚੱਲਦਾ ਹੀ। ਹਾਂ। ਉਹ ਦੂਰ ਸੀਗਾ, ਅੱਛਾ, ਉੱਥੇ ਜਾਣਾ ਪੈਂਦਾ। ਉਹ ਤਾਂ ਫਿਰ ਖੁਰੀਆਂ ਲੱਗਣ ਵਾਲੀਆਂ ਹੋ ਜਾਂਦੀਆਂ ਤੁਰ ਕੇ ਜਾਂਦੇ ਨੂੰ। 3 ਮੀਲ ਜਾਣਾ ਪੈਂਦਾ ਸੀ। 2.5-3 ਮੀਲ। ਅੱਛਾ, 3 ਮੀਲ ਜਾਣਾ 3 ਮੀਲ ਆਣਾ, ਬਹੁਤ ਸਫ਼ਰ ਆ। ਦੋ ਵਾਰੀ ਹੱਲਾ ਪਿਆ ਸਾਡੇ ਪਿੰਡ ਤੇ। ਅੱਛਾ, ਇੱਕ ਵਾਰੀ 2 ਮਾਰ ਗਏ ਉਹ। 2 ਮਾਰ ਗਏ। ਦੂਜੀ ਵਾਰੀ ਫਿਰ ਜਦੋਂ ਨਹੀਂ ਬਹੁਤ ਜ਼ੋਰ ਪਾ ਕੇ ਨਾ ਸਾਰਾ ਇਲਾਕਾ ਇਕੱਠਾ ਹੋਇਆ। ਅੱਛਾ, ਫੇਰ ਪਏ। ਹਾਂ। ਫੇਰ ਉਹਨੇ ਬਹੁਤ ਮਾਰੇ। ਪਹਿਲੇ ਜਿਹੜੇ 2 ਮਾਰੇ ਸੀ ਉਹ ਕਿਹਨਾਂ ਨੂੰ ਮਾਰਿਆ ਹੈ? ਕਿਹਨਾਂ ਨੂੰ ਮਾਰ ਗਏ ਸੀ 2 ਜਿਹੜੇ ਮਾਰੇ ਸੀ ਇਕੱਠੇ? जब दूआ हमला होया फिर उन्हें सब 4 चफेरा इकट्ठा करके फिर गया। हाँ, ये बहुत मारे। अच्छा, फिर साढ़े पिंड दे विच घट से घट 5-7 बंदा 7 मारे होगा। ਤੁਹਾਡੇ ਪਿੰਡ 'ਚ 500-700 ਬੰਦਾ ਸ਼ਹੀਦ ਹੋ ਗਿਆ? हाँ ठीक। ਅੱਛਾ, ਫਿਰ ਤਾਂ ਬਾਬਾ ਪਿੰਡ ਹੀ ਮੁੱਕ ਗਿਆ ਕਿ? 11 ਬੰਦੇ ਤਾਂ ਸਾਡੇ ਮਾਰੇ ਆ। ਤੁਹਾਡੇ ਆਪਣੇ ਜੀ? ਆਪਣੇ। ਓਏ ਹੋਏ। ਮੇਰਾ ਬਾਪ, 3 ਮੇਰੇ ਤਾਏ, ਤਾਏ ਦੇ ਪੁੱਤ, ਭਤੀਜੇ, 11 ਬੰਦੇ ਜਾਨੀ ਸਾਡੇ ਆਪਣੇ ਮਾਰੇ ਸੀ ਜੀ। ਉਹ ਕਹਿੰਦਾ ਫਿਰ ਚੰਗਾ, ਉਹਨੂੰ ਨਾਲ ਬੰਦੇ ਦਿੱਤੇ, ਰਫਲ ਦਿੱਤੀਆਂ, ਰਫਲਾਂ ਦਿੱਤੀਆਂ ਉਹਨਾਂ ਨੂੰ। ਅੱਛਾ, ਉਹ ਕਿੱਥੋਂ ਆਈਆਂ ਸੀ? ਹੈ ਰਫਲਾਂ ਆਪਣੇ ਕੋਲ ਹੈਗੀਆਂ ਸੀ? ਜੱਟਾਂ ਕੋ ਸੀਗੀਆਂ। ਅੱਛਾ, ਉਹਨਾਂ ਕੋਲ? ਸਿੱਖਾਂ ਕੋਲ? ਹਾਂ, ਸਿੱਖਾਂ ਕੋਲ ਉਹਨੇ ਦਿੱਤੀਆਂ ਨਾ ਮੁਸਲਮਾਨ ਨੂੰ। ਗੁੱਜਰ ਸੇ ਮੁਸਲਮਾਨ ਉੱਥੇ ਉਸ ਪਿੰਡ 'ਚ। ਅੱਛਾ ਜੀ। ਉਹ ਨਾਲ ਭੇਜੇ ਵੀ ਇਹਨਾਂ ਨੂੰ ਉੱਥੇ ਪਹੁੰਚਾ ਕੇ ਆਓ ਹਿਫਾਜ਼ਤ ਲਈ। ਹੈ ਇਹ ਅਸਲਾ ਹਿਫਾਜ਼ਤ ਲਈ ਦਿੱਤਾ ਵੀ ਆਪਣੀ ਹਿਫਾਜ਼ਤ ਕਰੋ ਇਹਦੇ ਨਾਲ। ਹਾਂ, ਹਿਫਾਜ਼ਤ ਨਾਲ ਕਹੇ ਨਾ ਕੋਈ ਵੀ ਇਹਨੂੰ ਮਰਵਾ ਤੇ ਬੜੀ ਚੰਗੀ ਗੱਲ ਹੈ ਜੀ। ਉਹ ਫਿਰ ਸਾਨੂੰ ਨਾ ਜੱਟ ਨੇ ਨਾਲੇ ਜੱਟਾਂ ਦਾ ਮੋਹਰੀ ਜਾਓ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल टीम अज पहुंची सरचमीर पिंड दे विच। इत्थे सानू एक बजुर्ग मिल गया अचानक, जिहड़े कि जलंधर पिंड मसाणियां तो उठ के आए आ। 1947 वेले इन्हां दी उम्र कोई 12-15 साल सीगी। इन्हां नू काफ़ी पता आ, काफ़ी जानकारी आ। अज आपां इन्हां नाल गलबात करके वो जिहड़ी मालूमात तुहाडे नाल सांझी करदे आ। ये सारियां वीडियो बनाउण दा मकसद ये है कि साडी जिहड़ी नवीं नस्ल आ उन्हां नू पता होवे भी ये जिहड़ियां 1947 दा वाक़या पेश आया, ये कोई ਐਵੇਂ ਤਹਿਰੀਰ नहीं हैगी भी, ਐਵੇਂ कहानियां नहीं हैगियां। ये सच्ची मुच्ची इन्हां दे नाल वाक़या पेश आए और इन्हां ने अपनी जानां दे सारियां चीज़ां जिहड़ियां वो अपनी हंडा के पाकिस्तान की धरती ते आया। बाबा जी अपना नाम की आ? मेरा हबीब। हबीब? तुहाडे बजुर्गां दा नाम की आ? गुलाम हैदर। गुलाम हैदर। थोड़ा जिहा उच्ची आपां गल करनी आ। है कौम बरादरी किहड़ी अपनी? राजपूत। राजपूत। भट्टी? भट्टी। दुल्ले भट्टी वाले है ना? किन्नी उम्र सी अपनी उदों? 10-11 साल दी। 10-11 साल दी सीगी। ते किदां ਜਿਹੜਾ ਆਪਣਾ ਪਿੰਡ ਮਸਾਣੀਆਂ ਸੀਗਾ ਉਹਦੇ ਨੇੜੇ ਨੇੜੇ ਕਿਹੜੇ ਪਿੰਡ ਲੱਗਦੇ ਸੀ? ਛੋਕਰਾਂ, ਚਾਲਾਂ, ਮੋਰੂ। ਅੱਛਾ, ਇਦਾਂ ਦੇ ਪਿੰਡ ਬਹੁਤ ਸੇ। ਹਾਂ। ਅੱਛਾ, ਤੇ ਹੋਰ ਕੋਈ ਯਾਦ ਕਰਕੇ ਦੱਸੋ ਪਿੰਡ 2-4 ਜਿਹੜੇ ਹੋਰ ਨੇੜੇ ਸੀ? 2-3 ਤਾਂ ਨਹੀਂ ਹੋਣੇ, ਜ਼ਿਆਦਾ ਹੋਣੇ ਆ। ਬਹੁਤ ਸੇ ਪਿੰਡ ਦੱਸੋ ਨਾ। ਰੈਪਾ। ਹਾਂ। ਮਕੰਦਪੁਰ। ਬਲਵਾਲ। ਅੱਛਾ, ਬਲਵਾਲ ਸੌਂਕੜੀ। ਟੋਡਾੜਾ। ਅੱਛਾ, ਹਾਂ। ਤੇ ਅੱਗੇ ਕਟਾਣਾ। ਅਪਰਾ ਤੇ ਬਾਕੀ ਹਾਂ ਤੂਰਾਂ ਆ ਜਾਂਦੀਆਂ ਸੀ ਜੀ। ਪਿੰਡ ਨੇ ਬਥੇਰੇ। ਬਾਬਾ ਜੀ ਆਪਾਂ ਨੂੰ ਥਾਣਾ ਜਾਂ ਡਾਕਖਾਨਾ ਕਿਹੜਾ ਲੱਗਦਾ ਸੀਗਾ? ਡਾਕਖਾਨਾ ਖਾਲਸਾ, ਥਾਣਾ ਫਲੋਰ। ਆਪਣੇ ਪਿੰਡ ਵਿੱਚ ਕਿਹੜੀ ਬਰਾਦਰੀ ਜ਼ਿਆਦਾ ਬੈਠੀ ਸੀਗੀ? ਰਜਪੂਤ ਬੈਠੇ ਸੀ। ਮੁਸਲਮਾਨ ਹੀ ਸੀਗੇ ਸਾਰੇ? ਹਾਂ। ਸਿੱਖ ਹੈ ਨਹੀਂ ਸੀ? ਸਿੱਖ ਸੀਗੇ, ਥੋੜੇ ਘੱਟ ਸੀਗੇ। ਯਾਦ ਆ ਨਾਂ ਉਹਨਾਂ ਦੇ ਕੋਈ? ਨਾ ਯਾਦ ਆ ਉਹਨੂੰ ਕੀ ਪਤਾ। ਕੋਈ ਹਾਣੀ ਆਪਣੇ? ਹਾਂ। ਕੋਈ ਬੇਲੀ, ਆੜੀ ਹੁਣ ਨਾਂ ਤਾਂ ਬਥੇਰਿਆਂ ਦੇ ਆਉਂਦੇ ਆ। ਚਲੋ ਥੋੜੇ ਬਹੁਤੇ ਦੱਸ ਦਿਓ ਆਪਾਂ, ਕੋਈ 2-4 ਜਿਹੜੇ ਬਹੁਤੇ ਆਪਣੇ ਲੰਗੋਟੀਏ ਸੀਗੇ। ਦਿਆਲ ਸਿੰਘ। ਹਾਂ, ਯਾਦ ਆਣ ਲੱਗ ਪਏ। ਇੱਕ ਸੀਗਾ ਚੇਤਾ ਨਹੀਂ ਰਹਿੰਦਾ, ਕੀ ਬੰਦਾ ਕਰੇ।
ਬਦਾਮ ਬਦੂਮ ਖਾਇਆ ਕਰੋ, ਗਿਰੀਆਂ ਗੁਰੀਆਂ ਹੈ। ਅੱਛਾ ਹਾਂ। ਦਿਆਲ ਸਿੰਘ ਸੀ ਦੂਜਾ? ਤਾਰਾ ਸਿੰਘ, ਠੀਕ ਆ। ਬਾਕੀ ਕਰਨੈਲ, ਕਿਆ ਬਾਤ ਆ। ਬਾਬਾ ਕੁਝ ਸਕੂਲ ਦਾ ਗੇੜਾ ਗੂੜਾ ਵੀ ਲਾਇਆ ਸੀ ਕਿ ਐਵੇਂ ਸੁੱਕੇ ਅੰਬਰ ਹੀ ਇਧਰ ਨੂੰ ਆ ਗਏ ਆ? ਸਕੂਲ ਦਾ ਬਸ ਜਾਣਾ ਉਹਨੇ ਕੀਤਾ ਸਮਝ ਲੈ। ਅੱਛਾ, ਐਵੇਂ 2-4 ਦਿਨ ਹੀ ਐਵੇਂ ਚੱਲਦਾ ਹੀ ਹਾਂ। ਉਹ ਦੂਰ ਸੀਗਾ, ਅੱਛਾ, ਉੱਥੇ ਜਾਣਾ ਪੈਂਦਾ। ਉਹ ਤਾਂ ਫਿਰ ਖੁਰੀਆਂ ਲੱਗਣ ਵਾਲੀਆਂ ਹੋ ਜਾਂਦੀਆਂ ਤੁਰ ਕੇ ਜਾਂਦੇ ਨੂੰ। 3 ਮੀਲ ਜਾਣਾ ਪੈਂਦਾ ਸੀ। 2.5-3 ਮੀਲ। ਅੱਛਾ, 3 ਮੀਲ ਜਾਣਾ 3 ਮੀਲ ਆਣਾ, ਬਹੁਤ ਸਫ਼ਰ ਆ, ਬਹੁਤ ਸਫ਼ਰ ਆ। ਅਪਰਾ ਸ਼ਹਿਰ ਸੀਗਾ, ਕਸਬਾ ਜਿਹਾ ਜਿੱਦਾਂ 65 ਦਾ। ਹਾਂ, ਉੱਥੇ ਸਕੂਲ ਸੀ, ਉੱਥੇ ਤੁਰ ਕੇ ਜਾਣਾ ਪੈਂਦਾ। ਤੁਰ ਕੇ ਜਾਣਾ ਪੈਂਦਾ ਸੀ, ਔਖਾ ਕੰਮ ਸੀ। ਕਦੇ ਚੱਲ ਜਾਣਾ, ਕਦੇ ਨਾ ਜਾਣਾ। ਆਹੋ, ਘਰਦਿਆਂ ਨੂੰ ਭੇਜ ਭੂਜ ਦੇਣਾ ਕੁੱਟ ਕੱਟ ਕੇ। ਮਾਲ ਡੰਗਰ ਵੀ ਰੱਖਿਆ ਸੀ? ਹਾਂ, ਸਭ ਕੁਝ ਹੀ। ਅੱਛਾ, ਧਾਰਾਂ ਧੂਰਾਂ ਚੋ ਲੈਂਦੇ ਸੀ ਉਸ ਟਾਈਮ? ਕੌਣ ਵੀ ਮੈਂ ਕੀ ਧਾਰ ਚੋਣੀ ਆ? ਹਾਂ, ਨਹੀਂ, ਕਈ ਨਿਆਣੇ ਚਿੰਬੜ ਜਾਂਦੇ ਚਿੱਚੜ ਤਰ੍ਹਾਂ ਥਣਾ ਨੂੰ। ਨਾ, ਧਾਰ ਨਹੀਂ ਕੋਈ। ਅੱਛਾ, ਉਹਦਾ ਛੱਡ ਬੰਨ ਲਈ ਦੀਆਂ ਸੀ। ਬਾਬਾ ਕਿਦਾਂ ਦਾ ਵਸੇਬ ਸੀ ਉਦੋਂ ਜਦੋਂ ਉੱਥੇ ਇਕੱਠੇ ਰਹਿੰਦੇ ਹੁੰਦੇ ਸੀਗੇ? ਕਿਦਾਂ ਲੋਕ ਰਹਿੰਦੇ ਸੀ ਇਕੱਠੇ? ਇਕੱਠੇ ਕਾਹਦੇ, ਬਸ ਏਦਾਂ ਹੀ ਸੀ। ਆਣ ਗੁਆਂਢ ਜਿਹੜੇ ਪਿੰਡਾਂ 'ਚ ਆਣ ਜਾਣ ਹੈਗਾ ਸੀ? ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਪਿੰਡਾਂ 'ਚ? ਰਿਸ਼ਤੇਦਾਰੀ ਲਗੇਰੀ ਵੀ ਸੀ। ਲਗੇਰੀ ਸੀਗੀ? ਮਸਾਣੀ ਸੀ। ਅੱਛਾ, ਮਸਾਣੀ ਤਾਂ ਆਪਣਾ ਪਿੰਡ ਆ ਨਾ। ਇੰਦਣੇ ਕਲਾਸ ਕੇ? ਹਾਂ, ਇੰਦਣਾ ਸਫਲੌਰ ਦੇ ਫੁਆੜੇ ਦੇ ਲਾਗੇ। ਅੱਛਾ, ਹਾਂ, ਠੀਕ ਆ। ਜਦੋਂ 47 ਦਾ ਟਾਈਮ ਆਇਆ, ਉੱਠ ਕੇ ਆਏ ਆ, ਚੇਤੇ ਆਪਾਂ ਨੂੰ? ਚੇਤੇ ਆਪਾਂ ਨੂੰ? ਕੀ ਪਤਾ ਜੀ, ਹੁਣ ਅਸੀਂ ਕਿਹੜਾ ਪੜ ਬੰਦੇ ਆ ਉੱਥੇ ਕਿਹੜੇ। ਉਹ ਆਪਾਂ ਕਿਹੜਾ ਤੁਹਾਡੇ ਕੋਲ ਖਤ ਲਿਖਾਣੇ ਆ ਵੀ ਜਦੋਂ ਉੱਠ ਕੇ ਆਏ ਆ, ਜਾੜਾ ਪੱਟਿਆ, ਤੇ ਉਦੋਂ ਯਾਦ ਤਾਂ ਹੋਊ ਨਾ ਵੀ ਕਿੱਦਾਂ ਕਿੱਦਾਂ ਆਏ ਆਪਾਂ? ਤੁਰ ਕੇ ਆਏ, ਲਾਰੀਆਂ ਤੇ ਆਏ। ਅੱਛਾ, ਬਸ ਗੱਡੀਆਂ ਤੇ ਆਏ। ਠੀਕ ਆ। ਅੱਛਾ, ਤੁਰ ਕੇ ਵੀ ਬਥੇਰਾ ਆਏ। ਕੋਈ ਕੱਟ ਵੱਢ ਵੀ ਦੇਖੀ ਹੈ, ਕਤਲੋ ਗਾਰਤ ਵੀ ਦੇਖੀ ਹੈ? ਬਹੁਤ ਦੇਖੀ ਹੈ। ਕਿੱਥੇ, ਕਿਹੜੇ ਏਰੀਏ 'ਚ? ਸਾਡੇ ਪਿੰਡ 'ਚ ਬਹੁਤ ਵੱਡੇ ਟੁੱਕ ਹੋਈ ਹੈ। ਉਹ ਦੱਸੋ ਕਿੱਦਾਂ ਹੋਈ ਆ? ਉਹ ਬਹੁਤ ਜਾਣੀ ਨਾ, 2 ਵਾਰੀ ਹੱਲਾ ਪਿਆ ਸਾਡੇ ਪਿੰਡ ਤੇ। ਅੱਛਾ, 1 ਵਾਰੀ 2 ਮਾਰ ਗਏ, ਉਹ 2 ਮਾਰ ਗਏ। ਦੂਈ ਵਾਰੀ ਫਿਰ ਜਦੋਂ ਨਹੀਂ ਬਹੁਤ ਜ਼ੋਰ ਪਾ ਕੇ ਨਾ ਸਾਰਾ ਇਲਾਕਾ ਇਕੱਠਾ ਹੋਇਆ। ਅੱਛਾ, ਫੇਰ ਪਏ ਆ। ਹਾਂ, ਫੇਰ ਉਹਨੇ ਬਹੁਤ ਮਾਰੇ। ਪਹਿਲੇ ਜਿਹੜੇ 2 ਮਾਰੇ ਸੀ ਉਹ ਕਿਹਨਾਂ ਕਿਹਨਾਂ ਨੂੰ ਮਾਰਿਆ ਹੈ? ਕਿਹਨਾਂ ਨੂੰ ਮਾਰ ਗਏ ਸੀ 2 ਜਿਹੜੇ ਮਾਰੇ ਸੀ ਇਕੱਠੇ? ਇੱਕ ਫਕੀਰਾਂ ਦਾ ਸੀ, ਇੱਕ ਤੇਲੀਆਂ ਦਾ ਸੀ। ਸਿੱਖਾਂ ਨੇ ਮਾਰੇ ਸੀ? ਸਿੱਖਾਂ ਨੇ। ਅੱਛਾ, ਹਾਂ। ਉਹਨਾਂ ਨੂੰ ਆਪਾਂ ਜਾਣਦੇ ਸੀ ਕਿ ਬਾਹਰ ਦੇ ਸੀਗੇ ਬੰਦੇ? ਜਾਣਦੇ ਉੱਥੇ ਉਹਨਾਂ ਨੂੰ ਕਹਿੰਦਾ ਬਾਹਰਲੇ ਬੰਦੇ ਸੇ ਬਾਹਰੋਂ ਹਮਲਾ ਕਰਨ ਆਏ ਸੀ? ਹਾਂ, ਅੱਛਾ, ਹਾਂ। ਜਦ ਦੂਆ ਹਮਲਾ ਆਇਆ ਫੇਰ ਉਹਨੇ ਸਭ 4 ਚਫੇਰਾ ਇਕੱਠਾ ਕਰਕੇ ਫੇਰ ਗਿਆ। ਹਾਂ, ਇਹ ਬਹੁਤ ਮਾਰੇ। ਅੱਛਾ, ਫਿਰ ਸਾਡੇ ਪਿੰਡ ਦੇ ਵਿੱਚ ਘੱਟ ਸੇ ਘੱਟ 5-7 ਬੰਦਾ 7 ਮਾਰਿਆ ਹੋਊਗਾ। ਤੁਹਾਡੇ ਪਿੰਡ 'ਚ 500-700 ਬੰਦਾ ਸ਼ਹੀਦ ਹੋ ਗਿਆ? ਹਾਂ, ਸ਼ਹੀਦ। ਅੱਛਾ, ਫਿਰ ਤਾਂ ਬਾਬਾ ਪਿੰਡ ਹੀ ਮੁੱਕ ਗਿਆ ਕਿ? 11 ਬੰਦੇ ਤਾਂ ਸਾਡੇ ਮਾਰੇ ਆ। ਤੁਹਾਡੇ ਆਪਣੇ ਜੀ? ਆਪਣੇ। ਮੇਰਾ ਬਾਪ, 3 ਮੇਰੇ ਤਾਏ, ਤਾਏ ਦੇ ਪੁੱਤ, ਭਤੀਜੇ, 11 ਬੰਦੇ ਜਾਨੀ ਸਾਡੇ ਆਪਣੇ ਮਾਰੇ ਸੀ ਜੀ। ਅੱਛਾ, ਉਹ 11 ਬੰਦੇ ਜਿਹੜੇ ਆਪਣੇ ਉਹਨਾਂ ਨੇ ਸ਼ਹੀਦ ਕਰ ਦਿੱਤੇ ਸੀ, ਉਹ ਫਿਰ ਆਪਾਂ ਉੱਥੇ ਛੱਡਿਆ ਸੀ ਕਿ ਉਹਨਾਂ ਨੂੰ ਦਫਨ ਕਰ ਦਿੱਤਾ ਸੀਗਾ? ਦਫਨ ਉੱਥੇ ਦਫਨ ਕਰਨ ਦਿੰਦੇ ਸੀ। ਹਾਂ, ਉੱਥੇ ਤਾਂ ਲੋਕ ਲੁਕਦੇ ਫਿਰਦੇ ਸੀ। ਹਾਂ, ਅਸੀਂ ਤਾਂ ਦੂਏ ਪਿੰਡ ਆਏ ਸੀ। ਅੱਛਾ, ਜਿਹੜੀ ਜਿੱਦਣ ਹਮਲਾ ਪਿਆ ਨਾ, ਅਸੀਂ ਜਿੱਦਾਂ ਇਸ ਪਿੰਡੋਂ ਉਸ ਪਿੰਡ ਗਏ ਸੀ, ਵਿੱਚੋਂ ਜਿਹੜੇ ਬਚ ਗਏ ਉੱਥੇ ਬਚ ਗਏ। ਬਾਕੀ ਪਿੰਡ 'ਚ ਉਹਨੇ ਕੋਈ ਚੀਜ਼ ਨਹੀਂ, ਪਿੰਡ 'ਚੋਂ ਨਹੀਂ ਛੱਡਿਆ। ਜਿਹੜਾ ਬੰਦਾ ਕਿਤੇ ਸੱਜੇ ਖੱਬੇ ਗਿਆ ਸੀ ਉਹ ਵਧੀ ਨਾ ਬਚਿਆ? ਉਹ ਵਧੀ ਨਾ ਬਚ ਗਿਆ। ਅੱਛਾ, ਬਾਬਾ ਡਰ ਤਾਂ ਲੱਗਦਾ ਹੋਣਾ ਵੀ ਕਿਤੇ ਸਾਡੀ ਵਾਰੀ ਵੀ ਨਾ ਆ ਜਾਵੇ? ਡਰ ਲੱਗਦਾ ਸੀ ਉਸ ਵੇਲੇ। ਕਿੱਥੇ ਲੁਕੇ ਸੀ ਆਪਾਂ? ਲੁਕਣੇ ਕੀ, ਕਈਆਂ ਥਾਈਂ ਲੁਕਣਾ ਪੈਂਦਾ ਸੀ। ਮੈਂ ਤੈਨੂੰ ਦੱਸਾਂ, ਅਸੀਂ ਅਪਰੇ ਸ਼ਹਿਰ 'ਚ ਆਏ ਹੋਏ ਸੀ। ਅੱਛਾ, ਅਪਰੇ ਵਿੱਚੋਂ ਉੱਥੋਂ ਖੱਤਰੀ ਵੀ ਡਰਾਉਂਦੇ ਸੀ। ਉਹ ਕਹਿੰਦੇ ਸਾਨੂੰ ਮਰਾਉਣਾ ਤੁਸੀਂ ਨਾ ਹੈ, ਤੁਸੀਂ ਹੋਰ ਟਿਕਾਣਾ ਟੋ। ਅਸੀਂ ਫਿਰ ਸਾਡਾ 2 ਘਰ, ਅਸੀਂ ਨਾ 2 ਘਰ ਲਾਂਦੜੀ ਚਲੇ ਗਏ। ਅੱਛਾ, ਤਾਰਾ ਸਿੰਘ ਦੇ। ਤਾਰਾ ਸਿੰਘ ਦਾ ਜਿਹਦਾ ਨਾਂ ਲਿਆ ਤੁਸੀਂ? ਹਾਂ। ਅੱਛਾ, ਉਹ ਜੱਟ ਸੀ ਜਥਿਆਂ ਦਾ ਮੋਹਰੀ। ਸਾਡੇ ਤਾਂ ਪਿੰਡ ਦਾ ਉਹ। ਸਾਡੇ ਪਿੰਡ ਵੀ ਜ਼ਮੀਨ ਸੀ। ਅੱਛਾ, ਤੇ ਉੱਥੇ ਫਿਰ ਮੈਂ ਕਿਹਾ, ਮੈਂ ਕਿਹਾ ਯਾਰ, ਮੈਂ ਆਪਣੀ ਚਾਚੀ ਨੂੰ ਕਿਹਾ ਵੀ ਮੈਂ
ਇੱਥੇ ਜਿੱਥੇ ਇਕੱਠੇ ਹੁੰਦੇ ਆ ਹਾਂ ਸਾਨੂੰ ਵੀ ਮਾਰ ਛੱਡਣਾ ਨਾ ਹੂੰ ਵੀ ਇੱਥੇ ਅਸੀਂ ਨਹੀਂ ਰਹਿਣਾ। ਡਰ ਪੈ ਗਿਆ ਨਾ। ਡਰ ਪੈ ਗਿਆ ਵੀ ਅਸੀਂ ਇੱਥੇ ਨਹੀਂ ਰਹਿਣਾ। ਅੱਛਾ ਫਿਰ ਉਹ ਨਾ ਕਹਿਣ ਲੱਗਾ ਵੀ ਤੁਸੀਂ ਬਾਜੂ ਹੋ ਜਾਣਾ, ਸੱਜੇ ਖੱਬੇ ਹੋ ਜਾਓ। ਤੇ ਮੈਂ ਕਿਹਾ ਨਹੀਂ ਅਸੀਂ ਰਹਿਣਾ ਹੀ ਨਹੀਂ ਇੱਥੇ। ਇੱਥੇ ਰਹਿਣਾ ਹੀ ਨਹੀਂ। ਤਿਆਰ ਹੋ ਕੇ ਨਾ ਅਸੀਂ ਬਹਿ ਗਏ। ਹੂੰ ਉਹ ਕਹਿੰਦਾ ਫਿਰ ਚੰਗਾ। ਮੈਂ ਉਹਨੂੰ ਨਾਲ ਬੰਦੇ ਦਿੱਤੇ, ਹਾਂ ਰਫਲ ਦਿੱਤੀਆਂ, ਰਫਲਾਂ ਦਿੱਤੀਆਂ ਉਹਨਾਂ ਨੂੰ। ਅੱਛਾ ਉਹ ਕਿੱਥੋਂ ਆਈਆਂ ਸੀ ਹੈ ਰਫਲਾਂ? ਆਪਣੇ ਕੋਲ ਹੈਗੀਆਂ ਸੀ? ਜੱਟਾਂ ਕੋ ਸੀਗੀਆਂ ਨਾ, ਅੱਛਾ ਉਹਨਾਂ ਕੋਲ, ਹਿੰਦੂਆਂ ਕੋ। ਸਿੱਖਾਂ ਕੋਲ? ਹਾਂ ਸਿੱਖਾਂ ਕੋਲ ਲਈ। ਉਹਨੇ ਦਿੱਤੀਆਂ ਨਾ ਮੁਸਲਮਾਨ ਨੂੰ, ਹਾਂ ਗੁੱਜਰ ਸੇ ਮੁਸਲਮਾਨ ਉੱਥੇ ਉਸ ਪਿੰਡ 'ਚ। ਅੱਛਾ ਜੀ। ਉਹ ਨਾਲ ਭੇਜੇ ਹੂੰ ਵੀ ਇਹਨਾਂ ਨੂੰ ਉੱਥੇ ਪਹੁੰਚਾ ਕੇ ਆਓ। ਹਿਫਾਜ਼ਤ ਲਈ? ਹੈ ਇਹ ਅਸਲਾ ਹਿਫਾਜ਼ਤ ਲਈ ਦਿੱਤਾ ਵੀ ਆਪਣੀ ਹਿਫਾਜ਼ਤ ਕਰੋ ਇਹਦੇ ਨਾਲ। ਹਾਂ ਭਾਇਤ ਨਾ ਹਾਂ। ਮੈਂ ਕਹੇ ਨਾ ਕੋਈ ਵੀ ਇਹਨੇ ਮਰਵਾ ਦਿੱਤੇ। ਮਰਵਾਤ ਤੇ ਬੜੀ ਚੰਗੀ ਗੱਲ ਹੈ ਜੀ। ਉਹ ਫਿਰ ਸਾਨੂੰ ਨਾ ਜੱਟ ਨਹੀਂ ਹੂੰ ਨਾਲੇ ਜਥੇ ਦਾ ਮੋਹਰੀ ਸਾ ਉਹ। ਤਾਰਾ ਸਿੰਘ? ਹਾਂ ਹੂੰ ਜਾਣੀ ਉਹ ਸੱਜਣ ਹੁੰਦੇ ਆ ਨੇ। ਬਿਲਕੁਲ ਜੀ ਬਿਲਕੁਲ, ਸਾਰੇ ਸਾਡੇ ਚਾਚੇ ਇੱਕੋ ਨਾਲ ਜਿਹੇ ਥੋੜੋ ਹੁੰਦੇ ਆ। ਚਾਚੇ ਦਾ ਭਰਾ ਬਣਿਆ ਹੋਇਆ ਸੀ। ਹਾਂ ਉਹਨੇ ਕਿਹਾ ਵੀ ਮੇਰੇ ਸਿਰ ਆਰਾਂਭਾ ਨਾ ਆਵੇ। ਹਾਂ ਉਹ ਫਿਰ ਸਾਨੂੰ ਉੱਥੇ ਛੱਡ ਕੇ ਗਏ ਹਾਂ ਪਰ ਸ਼ਹਿਰ 'ਚ। ਹਾਂ ਦੂਏ ਦਿਨ ਉੱਥੋਂ ਝਾੜਾ ਪੈ ਗਿਆ। ਹੂੰ ਲੋਕਾਂ ਨੂੰ ਆਣਾ ਪਿਆ ਫਿਰ? ਮਿਲਟਰੀ ਆ ਗਈ। ਅੱਛਾ ਉਹ ਕਹਿਣ ਲੱਗੀ ਤਿਆਰ ਹੋ ਜਾ ਦਵਾ ਦਵ, ਹਾਂ ਕੋਈ ਚੀਜ਼ ਨਾ ਚੱਕਿਓ। ਹਾਂ ਤੁਰ ਕੇ ਕਾਫਲਾ ਬਣ ਕੇ ਨਾ ਹਾਂ ਹਾਂ ਫਲੋਰ ਆ ਗਏ। ਏਦਾਂ ਉੱਥੋਂ ਫਿਰ ਆਪਾਂ ਗਾਂ ਪਾਕਿਸਤਾਨ ਚ ਆ ਗਏ। ਉੱਥੋਂ ਪਾਕਿਸਤਾਨ ਉਹ ਜਿਹੜੀ ਆਪਣੇ ਪਿੰਡ ਬੰਦੇ ਜਿਹੜੇ ਸ਼ਹੀਦ ਹੋਏ ਉਹੀ ਹੋਏ ਰਾਹ ਦੇ ਵਿੱਚ, ਉਹ ਕੋਈ ਨਹੀਂ ਦੇਖਿਆ? ਨਾ ਨਾ ਉਹ ਕਿੱਥੇ ਦੇਖਣ ਦਿੰਦੇ ਸੀ। ਹਾਂ ਉਹ ਬਾਕੀ ਜਿਹਨੂੰ ਵੀ ਮਾਰੀ ਜਾਂਦੇ ਸੀ। ਹਾਂ ਉਹ ਜਿਹੜਾ ਉਹਨਾਂ ਦੇ ਹੱਥ ਉਹਨਾਂ ਦਾ ਉਹ ਛੱਡਦੇ ਹੂੰ। ਮਾਰ ਦਿੰਦੇ ਸੀ। ਆਪਣੇ ਕਿੰਨੇ ਜੀ ਮਰੇ ਸੀ? 11 11 ਜੀ ਆਪਣੇ ਮਰੇ ਸੀ ਸਾਡੇ ਜਿਹੜੀ ਆਪਣੇ ਟੱਬਰ ਚੋਂ। ਹਾਂ ਟੱਬਰ ਚੋਂ ਕਹਿੰਦਾ ਇੱਕ ਮੇਰਾ ਬਾਪ ਸਾ, 3 ਤਾਏ ਸੀ ਹੂੰ ਉਹਨਾਂ ਦੇ ਜਾਨੀ ਚਾਰੇ ਭਰਾ ਮਾਰਤੇ ਉਹ? ਹੈ ਚਾਰੇ ਭਰਾ ਉਹ ਮਾਰ ਦਿੱਤੇ? ਚਾਰੇ ਉਹ ਮਾਰ ਦਿੱਤੇ, ਬਾਕੀ ਮੁੰਡੇ ਸੀ ਉਹਨਾਂ ਦੇ ਮੁੰਡੇ ਸੀ। ਟੱਬਰੇ ਖਾਲੀ ਹੋਏ ਸੀ। ਬਾਬਾ ਯਾਦ ਨਹੀਂ ਆਉਂਦਾ ਵੀ ਉਹ ਕਿੱਦਾਂ ਮਾੜਾ ਟਾਈਮ ਸੀ ਵੀ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਪਿਆਰਿਆਂ ਨੂੰ ਮਾਰ ਦਿੱਤਾ ਤੇ ਸਾਨੂੰ ਦੱਬਣੇ ਵੀ, ਦਫਨ ਕਰਨੇ ਵੀ ਨਸੀਬ ਨਹੀਂ ਹੋਏ ਹੈਗੇ। ਬਸ ਵੇ ਕੀ ਕਰਨਾ ਸੀ ਹੋਰ ਹੁਣ। ਹੂੰ ਉੱਥੇ ਬੰਦੇ ਦਾ ਕਿਹੜਾ ਕੋਈ ਚਾਰਾ ਚੱਲਦਾ ਸੀ। ਹਾਂ ਜਿਹੜਾ ਕੋਈ ਹੱਥ ਉਹਨਾਂ ਦੇ ਆਉਂਦਾ ਸੀ ਮਾਰ ਦਿੰਦੇ ਸੀ। ਉਹ ਖਾਬ ਤਾਂ ਆਉਂਦੇ ਹੋਣੇ, ਉਹ ਸੋਚਾਂ ਤੇ ਆਉਂਦੀਆਂ ਹੋਣੀਆਂ ਆ। ਹਾਂ ਉਹ ਮਤਲਬ ਸੀਨ ਸਾਰੇ ਅੱਖਾਂ ਦੇ ਮੂਹਰੇ ਆਉਂਦੇ ਹੋਣੇ ਆ, ਅੱਖਾਂ ਮੇ ਆਉਂਦੇ ਕੀ ਆ। ਨੀਂਦ ਉੱਡ ਜਾਂਦੀ ਹੋਣੀ ਆ। ਹਾਂ ਕੀ ਕਰਨਾ ਫਿਰ ਉੱਥੇ ਹੋਇਆ ਹੂੰ ਕਿਹੜਾ ਜ਼ੋਰ ਚੱਲਦਾ ਸੀ। ਇਹ ਦੇਖ ਲਓ ਜੀ, ਉਹ ਬਜ਼ੁਰਗ ਆ ਜਿਹੜੇ ਇੱਥੇ ਤਨਹਾਈ 'ਚ ਬੈਠੇ ਤੇ ਬੱਚੇ ਅੱਗੇ ਅਸੀਂ ਗੱਲ ਕਰਦੇ ਤਾਂ ਉਹ ਬਾਬੇ ਦੀ ਗੱਲ ਸੁਣ ਕੇ ਹੱਸਦੇ ਸੀ ਤੇ ਮੈਂ ਸਮਝਦਾ ਸੀ ਵੀ ਇਸ ਨਸਲ ਨੂੰ ਕੀ ਪਤਾ ਇਹਨਾਂ ਦੇ ਦੁੱਖਾਂ ਦਾ। ਵੀ ਇਹ 11 ਜੀ ਜਿਸ ਘਰ ਦੇ ਪੂਰੇ ਟੱਬਰ ਦੇ ਵਿੱਚੋਂ 11 ਜੀ ਆਪਣੇ ਖੂਨੀ ਰਿਸ਼ਤੇ ਉਹ ਆਪਣੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਦੇਖੇ ਔਰ ਉਹਨਾਂ ਨੂੰ ਦਫਨ ਕਰਨਾ ਵੀ ਨਸੀਬ ਨਹੀਂ ਹੋਇਆ। ਉਹਨਾਂ ਦੀਆਂ ਲਾਸ਼ਾਂ ਨੂੰ ਉਸੇ ਤਰ੍ਹਾਂ ਛੱਡ ਕੇ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਇਹ ਦੁੱਖ ਜਿਹੜਾ ਸਮਝਣ ਲਈ ਤਾਂ ਥੋੜਾ ਜਿਹਾ ਨਾ ਬੰਦੇ ਨੂੰ ਅੰਦਰੋਂ ਮੂਮਨ ਹੋਣਾ ਪੈਂਦਾ ਆ, ਇਨਸਾਨ ਬਣਨਾ ਪੈਂਦਾ ਆ, ਫਿਰ ਜਾ ਕੇ ਇਸ ਦੁੱਖ ਦਾ ਪਤਾ ਲੱਗਦਾ ਕਿ ਇਹ ਕਿੱਡੇ ਵੱਡੇ ਦੁੱਖ ਆ। ਤੇ ਬਜ਼ੁਰਗ ਜਿਹੜੇ ਇੱਥੇ ਬੈਠੇ ਆ ਇਹਨਾਂ ਆਲੇ ਦੁਆਲੇ ਦੀ ਨਸਲ ਨੂੰ ਪਤਾ ਹੀ ਨਹੀਂ ਕਿੱਡੇ ਵੱਡੇ ਸਦਮੇ, ਕਿੱਡੇ ਵੱਡੇ ਦੁੱਖ ਬਰਦਾਸ਼ਤ ਕਰਕੇ ਬੈਠੇ ਆ। ਜ਼ਰੂਰਤ ਇਸ ਚੀਜ਼ ਦੀ ਆ ਕਿ ਇਹਨਾਂ ਬਜ਼ੁਰਗਾਂ ਦੀ ਇਹ ਕੁਰਬਾਨੀ ਨੂੰ ਸਾਹਮਣੇ ਰੱਖਦਿਆਂ ਹੋਇਆ ਆਉਣ ਵਾਲੇ ਟਾਈਮ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਇਹਨਾਂ ਦੀ ਜਿਹੜੇ ਯਾਦਗਿਰੀ ਦਿਨ ਆਉਂਦੇ ਆ, 14 ਅਗਸਤ ਆ ਗਿਆ, 6 ਸਤੰਬਰ ਆ ਗਿਆ ਜਾਂ ਕੋਈ ਹੋਰ ਆਉਂਦੇ ਆ ਈਵੈਂਟ, ਉਹਨਾਂ ਤੇ ਇਹਨਾਂ ਨੂੰ ਸੱਦ ਕੇ ਇਹਨਾਂ ਦੀਆਂ ਕਹਾਣੀਆਂ ਸਾਡੀ ਨਵੀਂ ਨਸਲ ਨੂੰ ਦੱਸਣ, ਪਤਾ ਲੱਗੇ ਕਿ ਪਾਕਿਸਤਾਨ ਬਣਿਆ ਕਿਵੇਂ ਆ। ਇਹ ਲੋਕ ਜਿਹੜੇ ਇੱਥੇ ਬੈਠੇ ਆ ਨੁਕਰੇ ਲਾ ਕੇ ਇਕੱਲੇ ਬੈਠੇ ਰਹਿੰਦੇ ਚਾਦਰ ਲਪੇਟ ਕੇ, ਇਹਨਾਂ ਦੇ ਅੰਦਰ ਦੁੱਖ ਕਿੰਨੇ ਆ। ਇਹ ਹੁਣ ਬਾਬੇ ਨੂੰ ਫੋਲਿਆ ਤੇ ਇਹਨੇ ਸਾਰੀ ਗੱਲ ਦੱਸੀ। ਪਹਿਲੇ ਬਾਬਾ ਕਹਿੰਦਾ ਸੀ ਵੀ ਨਹੀਂ ਕੋਈ ਨਹੀਂ ਐਡੀ, ਬਸ ਆ ਗਏ ਆ, ਉੱਠ ਕੇ ਆ ਗਏ। ਜਾਣੀ ਅੱਜ ਤੱਕ ਮੇਰਾ ਨਹੀਂ ਖਿਆਲ ਕਿ 74-75 ਸਾਲਾਂ ਵਿੱਚ ਇਹਨਾਂ ਨੁਕਸਾਨ ਵੀ ਹੋਇਆ ਕਿ ਨਹੀਂ ਹੋਇਆ, ਕਿੱਦਾਂ ਆਇਆ, ਕੀ ਗਵਾ ਕੇ ਆਇਆ, ਕੀ ਖੱਟਿਆ, ਕੀ ਪਾਇਆ, ਕੀ ਗਵਾਇਆ। ਥੋੜਾ ਜਿਹਾ ਫੋਲਿਆ ਜਦੋਂ ਫੋਲ ਕੇ ਦੇਖਿਆ ਤੇ ਬਾਬੇ ਦੇ 11 ਜੀ ਜਿਹੜੇ ਇਹਦੇ ਘਰ ਦੇ ਜਿਹੜੇ ਨਾ ਇਸ ਦੁਨੀਆ ਤੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਾਣੀ ਗਏ ਆ। ਔਰ ਜਦੋਂ ਇੰਨੇ ਜੀ ਮੁਕਾ ਕੇ ਬੰਦਾ ਆਪਣੇ ਘਰ ਆਵੇ ਤੇ ਉਹ ਐਵੇਂ 2-4 ਹੀ ਰਹਿ ਜਾਂਦੇ ਆ ਤੇ ਪੂਰਾ ਪਿੰਡ ਜਿਹੜਾ ਕਹਿੰਦੇ ਸੀ ਸ਼ਹੀਦ ਹੋ ਗਿਆ, ਜਿਹੜਾ ਸੱਜੇ ਖੱਬੇ ਬਚਿਆ ਸੀ ਉਹੀ ਬਚਿਆ ਆ। ਤੇ ਬਜ਼ੁਰਗ ਵੀ ਆਪਣੀ ਜਾਨ ਬਚਾ ਕੇ ਆਪਣੇ ਇੱਥੇ ਬੈਠੇ ਆ। ਅੱਜ ਇਹਨਾਂ ਨੂੰ ਕੋਈ ਇਹ ਨਹੀਂ ਬੰਦਾ ਪੁੱਛਦਾ। ਇਹ ਬਹੁਤ ਬੜੀ ਕੁਰਬਾਨੀ ਆ। ਤੇ ਅਸੀਂ ਕੋਈ ਗੰਡੇਰੀਆਂ ਦੀ ਆਵਾਜ਼ ਪੁੱਠੀ ਸਿੱਧੀ ਕਰਕੇ ਲਾਵੇ ਤਾਂ ਸਾਰਾ ਮੀਡੀਆ ਉਹਦੇ ਘਰ ਪਹੁੰਚ ਜਾਂਦਾ ਸ਼ਾਮ ਨੂੰ, ਭਾਈ ਤੁਹਾਡਾ ਇੰਟਰਵਿਊ ਕਰਨਾ ਆ। ਇਹ ਆ ਸਾਡੇ ਹੀਰੋ
ਇਹਨਾਂ ਦੇ ਇੰਟਰਵਿਊ ਕਰਨੇ ਚਾਹੀਦੇ ਆ, ਇਹਨਾਂ ਨੂੰ ਲਿਜਾ ਕੇ ਇਹਨਾਂ ਨੂੰ ਸਟੇਜਾਂ ਤੇ ਬਿਠਾਉਣਾ ਚਾਹੀਦਾ ਆ ਤੇ ਇਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਨਾ ਚਾਹੀਦਾ ਔਰ ਇਹਨਾਂ ਨੂੰ ਹੀ ਮਤਲਬ ਇਹ ਹੀਰੋ ਸਮਝਦੇ ਹੋਇਆ ਜੋ ਵੀ ਮੈਡਲ, ਜੋ ਵੀ ਇਨਾਮਾਤ, ਜੋ ਵੀ ਇਹਨਾਂ ਦੇ ਚੀਜ਼ਾਂ ਉਹ ਇਹਨਾਂ ਦੇ ਇਹ ਹੱਕਦਾਰ ਆ। ਇੱਥੇ ਅੱਜ ਸੋਚੋ ਹਾਂ ਕੋਈ 11 ਜੀ ਜਿਹੜੇ ਆ ਕਿਸੇ ਟੱਬਰ ਦੇ ਮਰੇ ਹੋਣ ਔਰ ਉਹ ਵਤਨ ਦੀ ਆਜ਼ਾਦੀ ਲਈ ਮਰੇ ਹੋਣ, ਉਹਨੂੰ ਕੀ ਮਕਾਮ ਮਿਲਣਾ ਚਾਹੀਦਾ ਆ। ਤੇ ਹਜ਼ਾਰਾਂ ਲੋਕ ਇਸ ਤਰ੍ਹਾਂ ਦੇ ਵਿਚਾਰੇ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰ ਰਹੇ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਇਹ ਸਾਰੀਆਂ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਕਮ ਅਜ਼ ਕਮ ਸਾਡੀ ਨਸਲ ਨੂੰ ਇਹ ਤਾਂ ਪਤਾ ਲੱਗੇ ਨਾ ਵੀ ਪਾਕਿਸਤਾਨ ਬਣਿਆ ਕਿਵੇਂ ਆ ਤੇ ਅੱਜ ਪਾਕਿਸਤਾਨ ਦਾ ਹਾਲ ਕੀ ਹੋ ਰਿਹਾ ਆ। ਇਹ ਨਸਲ ਜਿਹੜੀ ਹੈ ਇਹਨਾਂ ਦੀਆਂ ਕੁਰਬਾਨੀਆਂ ਨੂੰ ਸਾਹਮਣੇ ਰੱਖਦੇ ਹੋਏ ਇਹਨਾਂ ਦੀ ਕਦਰ ਕਰਨ। ਇਨਸ਼ਾਅੱਲਾ ਫਿਰ ਕਿਸੇ ਨਵੇਂ ਪ੍ਰੋਗਰਾਮ 'ਚ ਨਵੇਂ ਬਜ਼ੁਰਗ ਨਾਲ ਤੁਹਾਡੀ ਖਿਦਮਤ ਹਾਜ਼ਰ ਹੋਵਾਂਗੇ। ਰੱਬ ਰਾਖਾ। ਇਹ ਆਪਣੇ ਚੈਨਲ ਦੀ ਤਰਫੋਂ ਜੀ ਇੱਕ ਬਾਬਾ ਜੀ ਲਈ ਸਤਿਕਾਰ ਆ, ਬਾਬਾ ਜੀ ਲਈ ਚਾਦਰ ਲੈ ਕੇ ਆਏ ਸੀਗੇ। ਬਾਬਾ ਜੀ ਛੋਟਾ ਜਿਹਾ ਤੋਹਫਾ ਸਾਡੇ ਵੱਲੋਂ ਕਬੂਲ ਕਰਿਓ, ਛੋਟਾ ਜਿਹਾ ਤੋਹਫਾ ਕਬੂਲ ਕਰਿਓ ਸਾਡੇ ਵੱਲੋਂ ਆ ਚਾਦਰ ਦਾ। ਜਿੰਦੇ ਵਾਸਤੇ ਰਹੋ ਜੀ।